स्टार्ट। हेलो, वाहिगुरू जी का खालसा, वाहिगुरू जी की फतेह। ਇੱਥੇ ਪਹੁੰਚੇ ਸਾਰੇ ਸੱਜਣਾਂ ਨੂੰ ਮੈਂ ਪਹਿਲਾਂ ਤਾਂ ਵਧਾਈ ਦਿੰਦਾ ਕਿ ਤੁਸੀਂ ਇਸ ਅੰਦੋਲਨ ਦੇ ਵਿੱਚ ਆਪਣਾ ਯੋਗਦਾਨ ਪਾਉਣ ਲਈ ਇੱਥੇ ਪਹੁੰਚੇ ਹੋ। ਤੇ ਅਸੀਂ ਸਿੱਧਾ ਮੁੱਦੇ ਦੀ ਗੱਲ ਤੇ ਆਉਨੇ ਕਿ ਅਸੀਂ ਇੱਥੇ ਕਿਉਂ ਇਕੱਠੇ ਹੋਏ ਹਾਂ। ਅੱਜ ਸਾਡਾ ਇੱਥੇ ਆਉਣ ਦਾ ਇਕੱਲਾ ਇੱਕੋ ਮਕਸਦ ਹੈ, ਕਿਸਾਨੀ ਅੰਦੋਲਨ ਨੂੰ ਸਪੋਰਟ ਕਰਨਾ ਤੇ ਜਾਗਰੂਕਤਾ ਫੈਲਾਣੀ ਕਿ ਅਸੀਂ ਕਿਹੜੀ ਕਾਨੂੰਨਾਂ ਦੇ ਵਿਰੋਧ 'ਚ ਹਾਂ। ਤਾਂ ਬਹੁਤਾ ਸਮਾਂ ਨਾ ਲੈਂਦੇ ਹੋਏ ਮੈਂ ਕੁਇਕਲੀ ਜਿੰਨੇ ਵੀ ਆਪਣੇ ਕਾਨੂੰਨਾਂ ਦੇ ਵਿਰੋਧ 'ਚ ਜਿਹੜੀਆਂ ਵੀ ਗੱਲਾਂ ਉਹਦੇ ਤੇ ਚਾਨਣਾ ਪਾਉਣਾ ਚਾਹੂੰਗਾ। ਪਹਿਲਾ ਕਾਨੂੰਨ ਹੈ ਜਿਹੜਾ ਸਰਕਾਰ ਨੇ ਬਣਾਇਆ, ਪ੍ਰਾਈਸ ਅਸ਼ੋਰੈਂਸ ਤੇ ਫਾਰਮ ਸਰਵਿਸਿਜ਼ ਐਕਟ। ਇਹਦੇ ਵਿੱਚ ਇਹਨਾਂ ਨੇ ਪ੍ਰਾਈਵੇਟ ਕਾਰਪੋਰੇਸ਼ਨ, ਪ੍ਰਾਈਵੇਟ ਪਲੇਅਰਸ ਨੂੰ ਮਾਰਕੀਟ ਦੇ ਵਿੱਚ ਉਤਾਰਿਆ ਤੇ ਬਾਈ ਲੀਗਲ ਕਲੌਜ਼ਸ, ਲੀਗਲ ਐਗਰੀਮੈਂਟ ਜੋ ਵੀ ਇਹ ਕਾਨੂੰਨ ਕਿਸਾਨਾਂ ਦੇ ਨਾਲ ਉਹ ਲੀਗਲ ਕੰਟਰੈਕਟ ਵਿੱਚ ਮੈਂਸ਼ਨ ਕਰਨਗੇ। ਫਾਰਮਰਸ ਨੂੰ ਉਹ ਲਾਜ਼ ਦੇ ਨਾਲ ਅਬਾਈਡ ਕਰਨਾ ਹੋਊਗਾ ਤੇ ਇਹਦੇ ਵਿੱਚ ਉਹ ਕਿਸਾਨਾਂ ਨੂੰ ਕੋਈ ਵੀ ਲੀਗਲ ਕਲੌਜ਼ ਨਾਲ ਉਲਝਾ ਸਕਦੇ ਆ। ਜਿੱਦਾਂ ਦੀ ਗ੍ਰੇਡ ਦੀ ਫਸਲ, ਜਿਹੜੇ ਟਾਈਮ ਤੇ ਮੋਡ ਆਫ ਡਿਲੀਵਰੀ, ਉਹ ਸਾਰੀ ਉਹ ਡਿਕਟੇਟ ਕਰਨਗੇ। ਤੇ ਇਹਦੇ ਵਿੱਚ ਕਿਸਾਨਾਂ ਤੋਂ ਹੱਕ ਖੋਇਆ ਗਿਆ ਕਿ ਉਹ ਸਿਵਲ ਕੋਰਟ 'ਤੇ ਜਾ ਕੇ ਇਹਨੂੰ ਚੈਲੰਜ ਨਹੀਂ ਕਰ ਸਕਦੇ। ਜੇ ਕੋਈ ਵੀ ਡਿਸਪਿਊਟ ਹੁੰਦਾ ਕਿਸਾਨਾਂ ਦੇ ਵਿੱਚ ਤੇ ਆਪਣਾ ਕਾਰਪੋਰੇਸ਼ਨਾਂ ਦੇ ਵਿੱਚ, ਤੇ ਉਹ ਸਿਰਫ ਇੱਕ ਐਸਡੀਐਮ ਕੋਰਟ ਦੇ ਜ਼ਰੀਏ ਹੀ ਹੱਲ ਕੀਤਾ ਜਾ ਸਕਦਾ। ਤੇ ਸਾਨੂੰ ਪਤਾ ਐਸਡੀਐਮ ਕੋਰਟ ਦੇ ਵਿੱਚ ਡੀਸੀ, ਐਸਡੀਐਮ ਰੈਂਕ ਦੇ ਬੰਦੇ ਕਿਹੜੇ ਲੋਕ ਬੈਠੇ ਆ ਜੋ ਕਿ ਪ੍ਰਾਈਵੇਟ ਕਾਰਪੋਰੇਸ਼ਨਾਂ ਦੇ ਲਈ ਹੱਕ 'ਚ ਹੀ ਉਤਰਨਗੇ, ਸਾਡੇ ਲਈ ਨਹੀਂ ਉਤਰਨਗੇ। ਦੂਜਾ ਕਾਨੂੰਨ ਜਿਹੜਾ ਬਹੁਤ ਮਾੜਾ ਬਣਾਇਆ ਗਿਆ, ਟ੍ਰੇਡ ਐਂਡ ਕਮਰਸ ਐਕਟ, ਉਹਦੇ ਵਿੱਚ ਇਹਨਾਂ ਨੇ ਪ੍ਰਾਈਵੇਟ ਮੰਡੀ ਦੀ ਗੱਲ ਕੀਤੀ ਆ। ਇਸ ਟਾਈਮ ਪੰਜਾਬ ਤੇ ਹਰਿਆਣਾ ਦੇ ਵਿੱਚ ਜਿਹੜੀ ਮੇਨ ਸਾਨੂੰ ਐਮਐਸਪੀ ਮਿਲਦੀ ਆ ਵੀਟ ਤੇ ਰਾਈਸ ਦੀ, ਉਹ ਮਿਲਦੀ ਆ ਥਰੂ ਏਪੀਐਮਸੀ ਮੰਡੀਆਂ ਦੇ, ਐਗਰੀਕਲਚਰਲ ਪ੍ਰੋਡਕਟ ਮਾਰਕੀਟ ਕਮੇਟੀ। ਐਮਐਸਪੀ ਸਿਰਫ ਤੇ ਸਿਰਫ ਇੱਕ ਗਵਰਨਮੈਂਟ ਏਜੰਸੀ ਨਿਰਧਾਰਿਤ ਕਰਦੀ ਆ। ਪ੍ਰਾਈਵੇਟ ਜਿਹੜੀਆਂ ਕਾਰਪੋਰੇਸ਼ਨਾਂ ਉਹ ਇੰਟਾਈਟਲਡ ਨਹੀਂ ਆ ਐਮਐਸਪੀ ਦੇਣ ਦੇ ਲਈ। ਤਾਂ ਇਹਦੇ ਨਾਲ ਕਿਸਾਨਾਂ ਦੇ ਇਹ ਹਿੱਤ ਦੀ ਗੱਲ ਨਹੀਂ ਹੈ ਤੇ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਨੂੰ ਉਹਨਾਂ ਦਾ ਬਣਦੀ ਜਿਹੜੀ ਫਸਲ ਦੀ ਕੀਮਤ ਉਹ ਨਹੀਂ ਮਿਲੇਗੀ। ਦੂਜੀ ਚੀਜ਼ ਜਿਹੜਾ ਇਹਨਾਂ ਨੇ ਅਮੈਂਡਮੈਂਟ ਕੀਤੀ ਆ, ਐਗਰੀਕਲਚਰ ਤੇ ਮਾਰਕੀਟ, ਇਹ ਦੋਨੋਂ ਸਟੇਟ ਲੈਜਿਸਲੇਸ਼ਨ ਦੇ ਅੰਡਰ ਆਉਂਦਾ ਹੈਗਾ ਤੇ ਇਹਦਾ ਹੱਕ ਸਿਰਫ ਸਟੇਟ ਗਵਰਨਮੈਂਟ ਨੂੰ ਹੈ ਕਿ ਇਹਦੇ ਉੱਤੇ ਕਾਨੂੰਨ ਨਿਰਧਾਰਿਤ ਕਰਨੇ। ਉਹਦਾ ਰੀਜ਼ਨ ਕੀ ਆ, ਇਸ ਟਾਈਮ ਜਿਹੜੀ ਏਪੀਐਮਸੀ ਦੀ ਮੰਡੀਆਂ ਹੈਗੀਆਂ ਉਹ 8.5% ਸੈਸ ਲਾਉਣੀਆਂ ਹੈਗੀਆਂ, ਜਿਹਦੇ ਨਾਲ ਪੰਜਾਬ ਸਰਕਾਰ ਨੂੰ ਹਰੇਕ ਸਾਲ 4000 ਕਰੋੜ ਦਾ ਫਾਇਦਾ ਹੁੰਦਾ। ਜਿਹੜੇ ਉਹਦੀ ਫੰਡਿੰਗ ਉਹਨਾਂ ਨੂੰ ਮਿਲਦੀ ਆ, ਉਹਦੇ ਨਾਲ ਉਹ ਸਕੂਲਾਂ ਦੀ ਜਿਹੜੀ ਆਪਣੀ ਸੜਕਾਂ ਹੈਗੀਆਂ, ਸਰਕਾਰੀ ਸਕੂਲ ਹੈਗੇ ਆ ਤੇ ਸਮਾਜ ਭਲਾਈ ਦੇ ਵਿੱਚ ਇਨਵੈਸਟ ਕਰਦੇ ਆ। ਜਦੋਂ ਇਹ ਏਪੀਐਮਸੀ ਸਰਕਾਰੀ ਮੰਡੀਆਂ ਦੂਰ ਕਰ ਦਿੱਤੀਆਂ ਜਾਣਗੀਆਂ ਤੇ ਇਹਦਾ ਨੁਕਸਾਨ ਇਕੱਲੇ ਫਾਰਮਰਸ ਨੂੰ ਹੀ ਨਹੀਂ, ਸਾਡੀ ਸਰਕਾਰ ਨੂੰ ਵੀ ਹੋਊਗਾ ਤੇ ਸਾਡੀ ਡਿਵੈਲਪਮੈਂਟ ਨੂੰ ਵੀ ਹੋਊਗਾ। ਦੂਜੀ ਚੀਜ਼, ਗਵਰਨਮੈਂਟ ਜਦੋਂ ਆਪਣਾ ਹੱਥ ਬਾਹਰ ਕੱਢ ਲੇਗੀ ਤੇ ਪ੍ਰਾਈਵੇਟ ਸੈਕਟਰ ਦੇ ਹੱਥ ਛੱਡ ਦੇਗੀ ਕਿਸਾਨਾਂ ਨੂੰ, ਤਾਂ ਜਿਹੜੀਆਂ ਸਾਨੂੰ ਸਬਸਿਡੀਆਂ ਮਿਲਦੀਆਂ ਉਹ ਸਾਨੂੰ ਨਹੀਂ ਮਿਲਣਗੀਆਂ। ਇਸ ਟਾਈਮ ਕੀ ਹਾਲਾਤ ਹੈਗੇ ਆ ਕਿ ਬਿਹਾਰ ਦੇ ਵਿੱਚ ਜਿੱਦਾਂ ਫੋਰ ਐਗਜ਼ਾਮਪਲ 2005 ਦੇ ਵਿੱਚ ਏਪੀਐਮਸੀ ਮੰਡੀਆਂ ਭੰਗ ਕੀਤੀਆਂ ਗਈਆਂ ਸੀ, ਜਿਨ੍ਹਾਂ ਕਰਕੇ ਤੁਸੀਂ ਬਿਹਾਰ ਦੇ ਕਿਸਾਨਾਂ ਦੀ ਅੱਜ ਹਾਲਤ ਦੇਖੋ। ਤੇ ਜਿਹੜਾ 20 ਕਿੱਲਿਆਂ ਦਾ ਬਿਹਾਰ 'ਚ ਮਾਲਕ ਆ, ਉਹ ਪੰਜਾਬ ਦੇ ਵਿੱਚ ਆ ਕੇ 2 ਕਿੱਲਿਆਂ ਵਾਲੇ ਕਿਸਾਨ ਦੇ ਕੋਲ ਜਾ ਕੇ ਆਪਣਾ ਮਜ਼ਦੂਰੀ ਕਰ ਰਿਹਾ। ਤੇ ਇਹੀ ਚੀਜ਼ ਕੱਲ ਨੂੰ ਸਾਡੇ ਨਾਲ ਵੀ ਕੀਤੀ ਜਾਏਗੀ। ਤੀਸਰਾ ਕਾਨੂੰਨ ਜਿਹੜਾ ਐਸੈਂਸ਼ੀਅਲ ਕਮੋਡਿਟੀ ਐਕਟ ਦੇ ਵਿੱਚ ਇਹਨਾਂ ਨੇ ਅਮੈਂਡਮੈਂਟ ਕੀਤੀ ਆ ਕਿ ਜਿਹੜੀਆਂ 13 ਫਸਲਾਂ ਇਹਨਾਂ ਨੇ ਉਹ ਐਸੈਂਸ਼ੀਅਲ ਕਮੋਡਿਟੀਜ਼ ਤੋਂ ਕੱਢ ਦਿੱਤੀਆਂ। ਐਸੈਂਸ਼ੀਅਲ ਕਮੋਡਿਟੀਜ਼ ਐਕਟ ਕੀ ਕਹਿੰਦੀ ਹੈ ਕਿ ਜਿਹੜੀਆਂ ਫਸਲਾਂ ਦੇ ਵਿੱਚ ਜਿਹੜੀਆਂ ਫਸਲਾਂ ਐਸੈਂਸ਼ੀਅਲ ਕਮੋਡਿਟੀ ਐਕਟ ਦੇ ਵਿੱਚ ਮੈਂਸ਼ਨ ਕੀਤੀਆਂ ਜਾਂਦੀਆਂ, ਉਹਦੇ ਵਿੱਚ ਤੁਸੀਂ ਬਲੈਕ ਮਾਰਕੀਟਿੰਗ, ਹੋਰਡਿੰਗ, ਜਿਹਨੂੰ ਕਹਿ ਰਹੇ ਭੰਡਾਰੀਕਰਨ, ਉਹ ਨਹੀਂ ਕਰ ਸਕਦੇ ਪ੍ਰਾਈਵੇਟ ਪਲੇਅਰ। ਪਰ ਹੁਣ ਇਹਨਾਂ ਨੇ ਉਹਦੇ ਵਿੱਚ ਵੀਟ, ਰਾਈਸ, ਪੋਟੇਟੋ, ਅਨੀਅਨ, ਇਦਾਂ ਦੀਆਂ ਹੋਰ ਜਿਹੜੀਆਂ ਆਪਣੀਆਂ ਕ੍ਰੌਪਸ ਹੈਗੀਆਂ ਉਹਨਾਂ ਨੂੰ ਬਾਹਰ ਕੱਢਿਆ ਤਾਂ ਕਿ ਪ੍ਰਾਈਵੇਟ ਪਲੇਅਰ ਕੀ ਕਰਨਗੇ, ਜਿੱਦਾਂ 100 ਪਿੰਡ ਦੀ ਫਸਲ ਇਕੱਠੀ ਖਰੀਦ ਕੇ ਆਰਟੀਫਿਸ਼ੀਅਲ ਜਿਹੜੀ ਸ਼ਾਰਟੇਜ ਹੈ ਮਾਰਕੀਟ ਦੇ ਵਿੱਚ ਉਹ ਕ੍ਰੀਏਟ ਕਰਨਗੇ ਤੇ ਆਪਣੇ ਭਾਅ ਤੇ ਜਿਸ ਹਿਸਾਬ ਨਾਲ ਉਹਦੀ ਮਾਰਕੀਟ ਰੈਗੂਲੇਸ਼ਨ ਹੈ, ਮੂਵਮੈਂਟ ਹੈ, ਉਹਨੂੰ ਵੇਚਣਾ ਉਹ ਕੰਟਰੋਲ ਕਰਨਗੇ। ਤੇ ਇਹ ਚੀਜ਼ ਦੇ ਨਾਲ ਸਿਰਫ ਕਿਸਾਨਾਂ ਨੂੰ ਹੀ ਨਹੀਂ, ਜਿਹੜੇ ਕੰਜ਼ਿਊਮਰ ਹੈਗੇ ਆ, ਖਰੀਦਦਾਰ ਆ, ਉਹਨੂੰ ਵੀ ਬਹੁਤ ਘਾਟਾ ਹੋਊਗਾ। ਤੇ ਇਸ ਤੋਂ ਇਲਾਵਾ ਇਕੱਲੇ ਜਿਹੜੇ ਕਿਸਾਨੀ ਜਿਹੜੇ ਕਾਨੂੰਨ ਆ, ਇਹਨਾਂ ਤੋਂ ਇਲਾਵਾ ਜਿਹੜਾ ਇਲੈਕਟ੍ਰਿਸਿਟੀ ਅਮੈਂਡਮੈਂਟ ਐਕਟ ਆ, ਇਹ ਇਹਨਾਂ ਨੇ ਬਹੁਤ ਕਿਸਾਨ ਮਾਰੂ ਬਣਾਈ ਹੈਗੀ ਆ। ਉਹਦੇ ਵਿੱਚ ਇਹਨਾਂ ਨੇ ਕੀ ਨਿਰਧਾਰਿਤ ਕੀਤਾ ਕਿ ਇਸ ਟਾਈਮ ਜਿਹੜੇ ਕਿਸਾਨ ਆ ਉਹ ਕੋਈ ਵੀ ਆਪਣਾ ਜਿਹੜਾ ਮੰਥਲੀ ਬਿੱਲ ਹੈ ਉਹ ਨਹੀਂ, ਆਪਣਾ ਉਹ ਜਿਹੜਾ ਮੰਥਲੀ ਬਿੱਲ ਹੈਗਾ ਉਹ ਨਹੀਂ ਪੇ ਕਰਦੇ ਕਿਉਂਕਿ ਉਹਨਾਂ 'ਚ ਉਹਨੂੰ ਸਬਸਿਡੀ ਦਿੱਤੀ ਜਾਂਦੀ ਆ। ਹੁਣ ਇਹ ਸਰਕਾਰ ਕੀ ਕਹਿੰਦੀ ਹੈ ਕਿ ਤੁਸੀਂ ਆਪਣੇ ਮੰਥਲੀ ਬਿੱਲ ਭਰੋ, ਸਾਲ ਦੇ ਐਂਡ ਦੇ ਵਿੱਚ ਅਸੀਂ ਤੁਹਾਨੂੰ ਥਰੂ ਕੈਸ਼ ਪੇਮੈਂਟ ਉਹਦੀ ਸਬਸਿਡੀ ਦੇਵਾਂਗੇ। ਜੇ ਸਬਸਿਡੀ ਦੇਣੀ ਹੁੰਦੀ ਤੇ ਇਹ ਪਹਿਲਾਂ ਹੀ ਕਿਉਂ ਨਹੀਂ ਦੇ ਸਕਦੇ? ਇਹ ਇੱਕ ਤਰੀਕਾ ਹੁੰਦਾ ਹੈਗਾ ਕਿ ਹੌਲੀ-ਹੌਲੀ ਸਬਸਿਡੀ ਦੇ ਰੇਟ ਡਿਕਟੇਟ ਕਰਨਾ ਤੇ ਕੱਢ ਲੈਣਾ, ਜੋ ਕਿ ਐਲਪੀਜੀ ਦੇ ਵਿੱਚ, ਸਿਲੰਡਰ ਦੇ ਵਿੱਚ ਕੀ ਸੇਮ ਚੀਜ਼ ਇਹਨਾਂ ਨੇ ਕੀਤੀ। ਪਹਿਲਾਂ ਸਾਨੂੰ ਜਿਹੜੇ ਸਿਲੰਡਰ ਸਬਸਿਡਾਈਜ਼ ਰੇਟ ਤੇ ਮਿਲਦੇ ਸੀ, ਫਿਰ ਤੁਹਾਨੂੰ ਆਪਣਾ ਆਧਾਰ ਕਾਰਡ ਜਾਂ ਪੈਨ ਕਾਰਡ ਦਿਖਾ ਕੇ ਜਾਂ ਜੋ ਵੀ ਪ੍ਰੂਫ ਦਿਖਾ ਕੇ ਮਿਲਣ ਲੱਗੇ, ਤੇ ਹੁਣ ਉਹ ਇੱਕਦਮ ਖਤਮ ਹੀ ਹੋ ਚੁੱਕਿਆ। ਤੇ ਸੇਮ ਕਾਨੂੰਨ ਇਹਨਾਂ ਦੇ ਨੇ ਖੇਤੀ ਦੇ ਵਿੱਚ ਵੀ ਕਰਨਾ। ਓਵਰਆਲ ਜੇ ਦੇਖਿਆ ਜਾਵੇ ਤਾਂ ਸਾਡੇ ਲਈ ਇਹ ਜਿਹੜੇ ਜਿੰਨੇ ਵੀ ਕਾਨੂੰਨ ਆ ਇਹ ਬਹੁਤ ਮਾਰੂ ਹੈਗੇ ਆ
ਤੇ ਅਸੀਂ ਇਹਦੇ ਵਿਰੋਧ 'ਚ ਹੈਗੇ ਆ ਤੇ ਅਸੀਂ ਆਪਣੇ ਜਿਹੜੇ ਕਿਸਾਨ ਵੀਰ ਉੱਥੇ ਬੈਠੇ ਆ ਉਹਨਾਂ ਦੇ ਹੱਕ 'ਚ ਲਈ ਖੜੇ ਆ। ਅੱਜ ਵੀ ਖੜੇ ਆ, ਪਹਿਲਾਂ ਵੀ ਖੜੇ ਸੀ, ਕੱਲ ਵੀ ਖੜੇ ਰਵਾਂਗੇ। ਤੇ ਇੰਨੀ ਕੁ ਗੱਲ ਕਰਕੇ ਮੈਂ ਸਮਾਪਤੀ ਕਰਦਾ ਤੇ ਆਪਾਂ ਹੁਣ ਵੱਡੀ ਰੈਲੀ ਓਕਲੈਂਡ ਦੇ ਵਿੱਚ ਸ਼ਾਮਿਲ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।